ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 1 ਦਸੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ: ਲੂਕਾ। ਤੂੰ ਖੁਦਾਵੰਦ ਆਪਣੇ ਰੱਬ ਨੂੰ ਸਜਦਾ ਕਰ ਤੇ ਬਸ ਉਹਦੀ ਹੀ ਇਬਾਦਤ ਕਰ। ਜਵਾਬੀ ਪੜ੍ਹਾਈ: ਮਲਾਕੀ, ਜ਼ਬੂਰ। ਕਿਉਂ ਜੇ ਮੈਂ ਖੁਦਾਵੰਦ ਨਾ ਬਦਲਣ ਵਾਲਾ ਵਾਂ, ਇਸ ਲਈ ਐ ਬਨੀ ਯਾਕੂਬ, ਤੁਸੀਂ ਬਰਬਾਦ ਨਹੀਂ ਹੋਏ। ਤੁਸੀਂ ਆਪਣੇ ਪਿਓ ਦਾਦੇ ਦੇ ਦਿਨਾਂ ਤੋਂ ਮੇਰੇ ਆਇਨ ਤੋਂ ਪਿਛਾਂ ਮੁੜਦੇ ਰਹੇ ਤੇ ਉਹਨਾਂ ਨੂੰ ਨਾ ਮੰਨਿਆ। ਤੁਸੀਂ ਮੇਰੇ ਵੱਲ ਧਿਆਨ ਕਰੋ ਤੇ ਮੈਂ ਤੁਹਾਡੇ ਵੱਲ ਧਿਆਨ ਕਰਾਂਗਾ। ਰੱਬੁਲ ਅਫਵਾਜ ਇਹ ਆਖਦਾ ਏ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲੀ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ। ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਏ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਦਰਸੀਵਾਜ਼ ਬਾਈਬਲ ਵਿੱਚੋਂ ਤਵਾਰੀਖ। ਆਸਾ ਦੀ ਸਲਤਨਤ ਦੇ 36ਵੇਂ ਵਰ੍ਹੇ ਇਸਰਾਈਲ ਦਾ ਬਾਦਸ਼ਾਹ ਯਹੂਦਾ ਉੱਤੇ ਚੜ੍ਹ ਆਇਆ ਤੇ ਰਾਮਾ ਨੂੰ ਬਣਾਇਆ, ਤਾਂ ਜੋ ਯਹੂਦਾ ਦੇ ਬਾਦਸ਼ਾਹ ਆਸਾ ਵੱਲੋਂ ਕਿਸੇ ਨੂੰ ਆਣ ਜਾਣ ਨਾ ਦੇਵੇ। ਤਦ ਆਸਾ ਬਾਦਸ਼ਾਹ ਨੇ ਸਾਰੇ ਯਹੂਦਾ ਨੂੰ ਨਾਲ ਲਿਆ ਤੇ ਉਹ ਰਾਮਾ ਦੇ ਪੱਥਰਾਂ ਤੇ ਲੱਕੜੀਆਂ ਨੂੰ, ਜਿਨ੍ਹਾਂ ਨਾਲ ਬਾਦਸ਼ਾਹ ਬਣਾ ਰਿਹਾ ਸੀ, ਚੁੱਕ ਕੇ ਲੈ ਗਏ ਤੇ ਉਹਦੇ ਨਾਲ ਉਹਨੇ ਜਿਬਾ ਤੇ ਮਿਸਫਾ ਨੂੰ ਬਣਾਇਆ। ਉਸ ਵੇਲੇ ਹਨਾਨੀ ਗੈਬੀਨ ਯਹੂਦਾ ਦੇ ਬਾਦਸ਼ਾਹ ਆਸਾ ਦੇ ਕੋਲ ਆ ਕੇ ਆਖਣ ਲੱਗਿਆ, ਕਿਉਂ ਜੇ ਤੂੰ ਆਰਾਮ ਦੇ ਬਾਦਸ਼ਾਹ ਉੱਤੇ ਭਰੋਸਾ ਕੀਤਾ ਤੇ ਖੁਦਾਵੰਦ ਆਪਣੇ ਰੱਬ ਉੱਤੇ ਭਰੋਸਾ ਨਾ ਕੀਤਾ, ਇਸੇ ਪਾਰੋਂ ਆਰਾਮ ਦੇ ਬਾਦਸ਼ਾਹ ਦਾ ਜੱਥਾ ਤੇਰੇ ਹੱਥੋਂ ਬਚ ਗਿਆ। ਕੀ ਕੋਸ਼ੀ ਤੇ ਲੋਬੀ ਵੱਡੇ ਜੱਥੇ ਨਹੀਂ ਸੀ, ਜਿਨ੍ਹਾਂ ਦੇ ਨਾਲ ਗੱਡੀਆਂ ਤੇ ਸਵਾਰ ਵੱਡੀ ਤਾਦਾਦ ਵਿੱਚ ਸੀ? ਫਿਰ ਵੀ ਕਿਉਂ ਜੇ ਤੂੰ ਖੁਦਾਵੰਦ ਉੱਤੇ ਭਰੋਸਾ ਰੱਖਿਆ ਸੀ, ਇਸ ਲਈ ਉਹਨੇ ਉਹਨਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ। ਕਿਉਂ ਜੇ ਖੁਦਾਵੰਦ ਦੀਆਂ ਅੱਖੀਆਂ ਪੂਰੀ ਧਰਤੀ ਉੱਤੇ ਘੁੰਮਦੀਆਂ ਨੇ, ਤਾਂ ਜੋ ਉਹਨਾਂ ਦੀ ਮਦਦ ਵਿੱਚ ਜਿਨ੍ਹਾਂ ਦਾ ਦਿਲ ਉਹਦੇ ਵੱਲ ਕਾਮਲ ਏ, ਆਪਣੇ ਆਪ ਨੂੰ ਮਜ਼ਬੂਤ ਵਿਖਾਵੇ। ਇਸ ਗੱਲ ਵਿੱਚ ਤੂੰ ਬੇਵਕੂਫੀ ਕੀਤੀ, ਕਿਉਂ ਜੇ ਹੁਣ ਤੋਂ ਤੇਰੇ ਲਈ ਜੰਗ ਹੀ ਜੰਗ ਏ। ਤਦ ਆਸਾ ਨੇ ਉਸ ਗੈਬੀਨ ਤੋਂ ਗੁੱਸੇ ਹੋ ਕੇ ਉਹਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ, ਕਿਉਂ ਜੇ ਉਹ ਉਸ ਕਲਾਮ ਦੇ ਪਾਰੋਂ ਬਹੁਤ ਗਜ਼ਬਨਾਕ ਹੋਇਆ। ਤੇ ਆਸਾ ਨੇ ਉਸ ਵੇਲੇ ਦੇ ਲੋਕਾਂ ਵਿੱਚੋਂ ਕਈ ਹੋਰਾਂ ਉੱਤੇ ਵੀ ਜ਼ੁਲਮ ਕੀਤਾ। ਤੇ ਵੇਖੋ, ਆਸਾ ਦੇ ਕੰਮ ਸ਼ੁਰੂ ਤੋਂ ਅਖੀਰ ਤੀਕਰ ਯਹੂਦਾ ਤੇ ਇਸਰਾਈਲ ਦੇ ਬਾਦਸ਼ਾਹਾਂ ਦੀ ਕਿਤਾਬ ਵਿੱਚ ਲਿਖੇ ਨੇ। ਤੇ ਆਸਾ ਦੀ ਸਲਤਨਤ ਦੇ 39ਵੇਂ ਵਰ੍ਹੇ ਉਹਦੇ ਪੈਰ ਨੂੰ ਇੱਕ ਰੋਗ ਲੱਗ ਗਿਆ ਤੇ ਉਹ ਰੋਗ ਬਹੁਤ ਵੱਧ ਗਿਆ। ਫਿਰ ਵੀ ਉਹ ਆਪਣੀ ਬਿਮਾਰੀ ਵਿੱਚ ਖੁਦਾਵੰਦ ਦਾ ਤਾਲਬ ਨਹੀਂ, ਬਲਕਿ ਤਬੀਬਾਂ ਦਾ ਖਾਹਾਂ ਹੋਇਆ। ਤੇ ਆਸਾ ਆਪਣੇ ਪਿਓ ਦਾਦੇ ਦੇ ਨਾਲ ਸੌਂ ਗਿਆ। ਉਹ ਆਪਣੀ ਸਲਤਨਤ ਦੇ 41ਵੇਂ ਵਰ੍ਹੇ ਵਿੱਚ ਮਰਿਆ। ਇਸਤਸਨਾ: ਜਦੋਂ ਤੂੰ ਉਸ ਮੁਲਕ ਵਿੱਚ ਜਿਹੜਾ ਖੁਦਾਵੰਦ ਤੇਰਾ ਰੱਬ ਤੈਨੂੰ ਦਿੰਦਾ ਏ ਅਪੜ ਜਾਵੇਂ ਤੇ ਉੱਥੇ ਦੀਆਂ ਕੌਮਾਂ ਵਾਂਗਰ ਮਕਰੂਹ ਕੰਮ ਕਰਨੇ ਨਾ ਸਿੱਖੀ। ਤੇਰੇ ਵਿੱਚ ਹਰਗਿਜ਼ ਕੋਈ ਏਦਾਂ ਦਾ ਨਾ ਹੋਵੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਵਿੱਚ ਟੋਰੇ, ਜਾਂ ਫਾਲਗੀਰ, ਜਾਂ ਸ਼ਗੂਨ ਕੱਢਣ ਵਾਲਾ, ਜਾਂ ਅਫਸੂਨਗਰ, ਜਾਂ ਜਾਦੂਗਰ, ਜਾਂ ਮੰਤਰੀ, ਜਾਂ ਜਿਨ੍ਹਾਂ ਦਾ ਸੰਗੀ, ਜਾਂ ਰਮਾਲ, ਜਾਂ ਸਾਹਿਰ ਹੋਵੇ। ਕਿਉਂ ਜੇ ਉਹ ਸਾਰੇ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਖੁਦਾਵੰਦ ਦੇ ਸਾਹਮਣੇ ਮਕਰੂਹ ਨੇ, ਤੇ ਉਹਨਾਂ ਮਕਰੂਹਾਂ ਦੇ ਪਾਰੋਂ ਖੁਦਾਵੰਦ ਤੇਰਾ ਰੱਬ ਉਹਨਾਂ ਨੂੰ ਤੇਰੇ ਸਾਹਮਣੇ ਕੱਢਣ ਵਾਲਾ ਏ। ਤੂੰ ਖੁਦਾਵੰਦ ਆਪਣੇ ਰੱਬ ਦੇ ਅੱਗੇ ਕਾਮਲ ਰਹੀਂ। ਕਿਉਂ ਜੇ ਉਹ ਕੌਮਾਂ ਜਿਨ੍ਹਾਂ ਦਾ ਤੂੰ ਵਾਰਸ ਹੋਵੇਂਗਾ ਸ਼ਗੂਨ ਕੱਢਣ ਵਾਲੀਆਂ ਤੇ ਫਾਲਗੀਰਾਂ ਦੀ ਸੁਣਦੀਆਂ ਨੇ, ਪਰ ਤੈਨੂੰ ਖੁਦਾਵੰਦ ਤੇਰੇ ਰੱਬ ਨੇ ਏਦਾਂ ਕਰਨ ਨਾ ਦਿੱਤਾ। ਖੁਦਾਵੰਦ ਤੇਰਾ ਰੱਬ ਤੇਰੇ ਲਈ ਤੇਰੇ ਹੀ ਵਿੱਚੋਂ
यानी तेरे ही भरावां विचों मेरे वांगर एक नबी बरपा करेगा, तू उहदी सुनी। लूका। फिर यसू रूह दी कुवत नाल भरिया होया गलील विच परत के आया ते चारों पासे उहदी धुम मच गई। फिर ਉਹ ਗਲੀਲ ਦੇ ਸ਼ਹਿਰ ਕੁਫਰਨਹੂਮ ਨੂੰ ਗਿਆ ਤੇ ਸਬਤ ਦੇ ਦਿਨ ਉਹਨਾਂ ਨੂੰ ਤਾਲੀਮ ਦੇ ਰਿਹਾ ਸੀ ਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਸੀ ਕਿਉਂ ਜੇ ਉਹਦਾ ਕਲਾਮ ਇਖਤਿਆਰ ਦੇ ਨਾਲ ਸੀ। ਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ, ਭਈ ਇਹ ਕਿਵੇਂ ਦਾ ਕਲਾਮ ਹੈ, ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਏ ਤੇ ਉਹ ਨਿਕਲ ਜਾਂਦੀਆਂ ਨੇ। ਫਿਰ ਉਹ ਇਬਾਦਤਖਾਨੇ ਵਿੱਚੋਂ ਉੱਠ ਕੇ ਸ਼ਮਾਉਨ ਦੇ ਘਰ ਵਿੱਚ ਦਾਖਲ ਹੋਇਆ ਤੇ ਸ਼ਮਾਉਨ ਦੀ ਸੱਸ ਨੂੰ ਬੜਾ ਤਾਪ ਚੜਿਆ ਸੀ ਤੇ ਉਹਨਾਂ ਨੇ ਉਹਦੇ ਲਈ ਉਹਦੇ ਤੋਂ ਅਰਜ਼ ਕੀਤੀ। ਉਹ ਖਲੋ ਕੇ ਉਹਦੇ ਵੱਲ ਝੁਕਿਆ ਤੇ ਤਾਪ ਨੂੰ ਝਿੜਕਿਆ ਤੇ ਉਹ ਉਤਰ ਗਿਆ ਤੇ ਉਹ ਉਸੇ ਵੇਲੇ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਈ। ਗਲਤੀਓਂ। ਪਰ ਮੈਂ ਇਹ ਆਖਦਾ ਵਾਂ ਭਈ ਜੇ ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ, ਕਿਉਂ ਜੇ ਬਦਨ ਰੂਹ ਦੇ ਖਿਲਾਫ ਤੰਗ ਕਰਦਾ ਏ ਤੇ ਰੂਹ ਬਦਨ ਦੇ ਖਿਲਾਫ, ਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਕੁਝ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ। ਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਟੁਰਦੇ ਹੋ ਤੇ ਸ਼ਰੀਅਤ ਦੇ ਹੇਠਾਂ ਨਹੀਂ ਰਹੇ। ਹੁਣ ਬਦਨ ਦੇ ਕੰਮ ਜ਼ਾਹਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪਰਸਤੀ, ਬੁੱਤ ਪਰਸਤੀ, ਜਾਦੂਗਰੀ, ਅਦਾਵਤਾਂ, ਲੜਾਈ, ਸਾੜ, ਗੁੱਸਾ, ਤਫਰਕੇ, ਵਿਛੋੜੇ, ਬਿਦਤਾਂ, ਬੁਗਜ਼, ਨਸ਼ਾਬਾਜ਼ੀ, ਨੱਚਣਾ ਟੱਪਣਾ ਤੇ ਹੋਰ ਇੰਜ ਦੀਆਂ ਸ਼ੈਵਾਂ। ਇਹਨਾਂ ਦੇ ਬਾਰੇ ਤੁਹਾਨੂੰ ਪਹਿਲਾਂ ਤੋਂ ਹੀ ਆਖ ਦੇਣਾ ਵਾਂ, ਜਿਵੇਂ ਪਹਿਲਾਂ ਵੀ ਦੱਸ ਚੁੱਕਿਆ ਵਾਂ, ਭਈ ਇੰਜ ਦੇ ਕੰਮ ਕਰਨ ਵਾਲੇ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਾ ਹੋਣਗੇ। ਪਰ ਰੂਹ ਦਾ ਫਲ ਪਿਆਰ, ਖੁਸ਼ੀ, ਸਕੂਨ, ਸਬਰ, ਮਿਹਰਬਾਨੀ, ਨੇਕੀ, ਇਮਾਨਦਾਰੀ, ਆਜਜ਼ੀ, ਪਰਹੇਜ਼ਗਾਰੀ ਏ। ਇੰਜ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਤੇ ਜਿਹੜੇ ਮਸੀਹ ਯਸੂ ਦੇ ਨੇ, ਉਹਨਾਂ ਨੇ ਬਦਨ ਨੂੰ ਉਹਦੀਆਂ ਰਗਬਤਾਂ ਤੇ ਤਾਂਘਾਂ ਸਮੇਤ ਸੂਲੀ ਉੱਤੇ ਚਾੜ ਦਿੱਤਾ ਏ। ਜੇ ਅਸੀਂ ਰੂਹ ਦੇ ਪਾਰੋਂ ਜਿਉਂਦੇ ਹਾਂ ਤੇ ਰੂਹ ਦੇ ਮੁਤਾਬਕ ਹੀ ਚੱਲਣਾ ਵੀ ਚਾਹੀਦਾ ਏ। ਜ਼ਬੂਰ। ਐ ਕੌਮੋਂ, ਸਾਰੇ ਰੱਬ ਦੀ ਹਮਦ ਕਰੋ, ਐ ਉਮਤੋ, ਸਾਰੇ ਉਹਦੀ ਸਤਾਇਸ਼ ਕਰੋ, ਕਿਉਂ ਜੇ ਸਾਡੇ ਉੱਤੇ ਉਹਦੀ ਬੜੀ ਸ਼ਫਕਤ ਏ ਤੇ ਖੁਦਾਵੰਦ ਦੀ ਸੱਚਾਈ ਹਮੇਸ਼ਾ ਦੀ ਏ। ਖੁਦਾਵੰਦ ਦੀ ਹਮਦ ਕਰੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕਿਉਂ ਜੇ ਰੱਬ ਹੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਕੱਲਿਆਂ ਹੀ ਬਣਾਇਆ ਤੇ ਉਹਨੂੰ ਚੰਗਾ ਆਖਿਆ। ਇਸ ਲਈ ਬੁਰਿਆਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਏ ਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਬਦੀ ਤੇ ਬਿਮਾਰੀ ਨੂੰ ਉਹਨਾਂ ਦੀਆਂ ਇਸਲਾਮਾਂ ਵਿੱਚ ਹੀ ਸਾਹਮਣੇ ਲਿਆਓ ਤੇ ਉਹਨਾਂ ਦੀ ਮਜ਼ੰਮਤ ਕਰੋ। ਕਿਸੇ ਪਾਪੀ ਨੂੰ ਇਸ ਗੱਲ ਦਾ ਯਕੀਨ ਦਿਵਾਉਂਦਿਆਂ ਹੋਏ ਉਹਦੀ ਇਸਲਾਹ ਨਹੀਂ ਹੋ ਸਕਦੀ ਭਈ ਉਹ ਇਸ ਲਈ ਪਾਪੀ ਨਹੀਂ ਏ ਕਿਉਂ ਜੇ ਪਾਪ ਹੈ ਹੀ ਨਹੀਂ। ਪਾਪ ਨੂੰ ਕਮਜ਼ੋਰ ਕਰਨ ਲਈ ਤੁਹਾਨੂੰ ਇਹਨੂੰ ਲੱਭਣਾ ਪਵੇਗਾ, ਇਹਨੂੰ ਬੇਪਰਦਾ ਕਰਨਾ ਪਵੇਗਾ, ਫਰੇਬ ਨਜ਼ਰੀ ਨੂੰ ਸਾਹਮਣੇ ਲਿਆਉਣਾ ਪਵੇਗਾ ਤੇ ਇਸ ਤਰ੍ਹਾਂ ਪਾਪ ਉੱਤੇ ਫਤਹਿਮੰਦ ਹੋਵੋ ਤੇ ਇਹਨੂੰ ਗੈਰ ਅਸਲੀ ਸਾਬਤ ਕਰੋ। ਬਸ ਇਹ ਆਖਣ ਨਾਲ ਭਈ ਬਿਮਾਰੀ ਹੈ ਨਹੀਂ ਏ, ਬਿਮਾਰੀ ਤੋਂ ਸ਼ਿਫਾ ਨਹੀਂ ਮਿਲਦੀ, ਬਲਕਿ ਇਹ ਜਾਣਨ ਨਾਲ ਮਿਲਦੀ ਏ ਭਈ ਬਿਮਾਰੀ ਨਹੀਂ ਏ। ਸਾਇੰਸ ਧਿਆਨ ਨਾਲ ਤਾਲੁਕ ਰੱਖਦੀ ਏ ਨਾ ਮਾਦੇ ਨਾਲ। ਇਹ ਤੈਅ ਕੀਤੇ ਹੋਏ ਅਸੂਲ ਉੱਤੇ ਨਿਉ ਰੱਖਦੀ ਏ, ਨਾ ਕਿ ਝੂਠੇ ਅਹਿਸਾਸਾਂ ਦੇ ਫੈਸਲਿਆਂ ਉੱਤੇ। ਰਿਆਜ਼ੀ ਵਿੱਚ ਦੋ ਰਕਮਾਂ ਦੀ ਜਮ੍ਹਾਂ ਹਮੇਸ਼ਾ ਇੱਕ ਹੀ ਨਤੀਜਾ ਲਿਆਉਂਦੀ ਏ, ਇਸ ਲਈ ਇਹਦੇ ਵਿੱਚ ਮੰਤਕ ਏ। ਜੇ ਕਿਆਸ ਮੰਤਕੀ ਦੀਆਂ
ਅਕਬਰੀ ਤੇ ਅਸਗਰੀ ਤਜਵੀਜ਼ਾਂ ਦੋਵੇਂ ਠੀਕ ਨੇ ਤੇ ਮੁਨਾਸਬ ਤੌਰ ਤੇ ਹੱਲ ਕੀਤੇ ਜਾਣ ਨਾਲ ਜਵਾਬ ਗਲਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕ੍ਰਿਸਚਨ ਸਾਇੰਸ ਵਿੱਚ ਕੋਈ ਮੁਖਾਲਫਤ ਨਹੀਂ, ਨਾ ਕੋਈ ਤਜ਼ਾਦ ਨੇ, ਕਿਉਂ ਜੇ ਇਹਦੀ ਮੰਤਕ ਇੰਨੀ ਹਮਾਹੰਗ ਏ ਜਿਵੇਂ ਕਿਆਸ ਮੰਤਕੀ ਠੀਕ ਹੱਲ ਕੀਤਾ ਗਿਆ ਹੋਵੇ ਜਾਂ ਰਿਆਜ਼ੀ ਵਿੱਚ ਠੀਕ ਹਿਸਾਬ ਕੀਤਾ ਗਿਆ ਹੋਵੇ। ਸੱਚਾਈ ਹਮੇਸ਼ਾ ਸੱਚ ਬੋਲਣ ਵਾਲੀ ਏ ਤੇ ਇਹ ਨਿਉ ਵਿੱਚ ਜਾਂ ਨਤੀਜੇ ਵਿੱਚ ਕਿਸੇ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੀ। ਜੇ ਤੁਸੀਂ ਰੂਹਾਨੀ ਅਸਲੀਅਤ ਨੂੰ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਮਾਦੀ ਅਫਸਾਨੇ ਨੂੰ ਪਰਤਾ ਕੇ ਉਹਨੂੰ ਲੱਭ ਸਕਦੇ ਹੋ, ਭਾਵੇਂ ਤੁਸੀਂ ਅਫਸਾਨੇ ਦੇ ਹਾਮੀ ਹੋਵੋ ਜਾਂ ਖਿਲਾਫ, ਭਾਵੇਂ ਉਹ ਤੁਹਾਡੇ ਖਿਆਲਾਂ ਨਾਲ ਰਲਦਾ ਹੋਵੇ ਜਾਂ ਉਹਨਾਂ ਦੇ ਬਿਲਕੁਲ ਉਲਟ ਹੋਵੇ। ਵਹਦੁਲ ਵਜੂਦੀਅਤ ਦੀ ਤਾਰੀਫ ਮਾਦੇ ਦੀ ਜ਼ਹਾਨਤ ਉੱਤੇ ਈਮਾਨ ਰੱਖਣ ਦੇ ਤੌਰ ਤੇ ਕੀਤੀ ਜਾ ਸਕਦੀ ਏ, ਯਾਨੀ ਇੱਕ ਅਜਿਹਾ ਅਕੀਦਾ ਜਿਹਨੂੰ ਸਾਇੰਸ ਮੁਕਾ ਦਿੰਦੀ ਏ। ਉਹਨਾਂ ਦਿਨਾਂ ਵਿੱਚ ਅਜਿਹੀ ਵੱਡੀ ਮੁਸੀਬਤ ਹੋਵੇਗੀ ਪਈ ਜੱਗ ਦੇ ਸ਼ੁਰੂ ਤੋਂ ਹੁਣ ਤਿਕਰ ਕਦੀ ਨਾ ਹੋਈ ਨਾ ਹੋਵੇਗੀ, ਤੇ ਧਰਤੀ ਚਲਾ ਉੱਠੇਗੀ ਪਈ ਕੀ ਤੂੰ ਸੱਚਾਈ ਐਸ ਲਈ ਆਇਆ ਏ ਪਈ ਵੇਲੇ ਤੋਂ ਪਹਿਲਾਂ ਸਾਨੂੰ ਅਜ਼ਾਬ ਵਿੱਚ ਸੁੱਟੇ। ਹੈਵਾਨੀ ਮਕਨਾਤੀਸੀਅਤ, ਤਨਵੀਮ, ਰੂਹਾਨੀਆਤ, ਵਜਦਾਨ, ਮਾਦਾ ਪ੍ਰਸਤੀ, ਵਹਦੁਲ ਵਜੂਦੀਅਤ ਤੇ ਬੇਦੀਨੀ ਅਸਲੀ ਹਸਤੀ ਦੇ ਮੁਕਾਬਲੇ ਵਿੱਚ ਨੇ ਤੇ ਇਹਦੇ ਇਜ਼ਹਾਰ ਲਈ ਖਤਰਨਾਕ ਨੇ, ਤੇ ਇਸੇ ਤਰ੍ਹਾਂ ਦੇ ਕੁਝ ਹੋਰ ਨਿਜ਼ਾਮ ਵੀ ਨੇ। ਸਾਨੂੰ ਦਵਾਸਾਜ਼ੀ ਨੂੰ ਛੱਡ ਕੇ ਮੌਜੂਦਾਤ ਦੇ ਇਲਮ ਯਾਨੀ ਸੱਚੀ ਹਸਤੀ ਦੀ ਸਾਇੰਸ ਵੱਲ ਧਿਆਨ ਦੇਣਾ ਚਾਹੀਦਾ ਏ। ਸਾਨੂੰ ਸ਼ੈਵਾਂ ਦੇ ਬਸ ਬਾਹਰ ਵਾਲੇ ਫਹਿਮ ਨੂੰ ਮੰਨਣ ਦੀ ਬਜਾਏ ਹਕੀਕਤ ਪਸੰਦੀ ਦੀ ਡੂੰਘਾਈ ਨੂੰ ਵੇਖਣਾ ਚਾਹੀਦਾ ਏ। ਕੀ ਅਸੀਂ ਅਨਾਨਾਸ ਦੇ ਰੁੱਖ ਤੋਂ ਆੜੂ ਲੈ ਸਕਦੇ ਹਾਂ ਜਾਂ ਹਸਤੀ ਦੀ ਹਮਾਂਗੀ ਤੋਂ ਮੁਖਾਲਫਤ ਸਿੱਖ ਸਕਦੇ ਹਾਂ? ਫਿਰ ਵੀ ਇਹਦੇ ਨਾਲ ਕਾਫੀ ਹੱਦ ਤੀਕਰ ਕੁਝ ਮੁਤਦਲ ਕਿਸਮ ਦੇ ਅਹਮ ਭਰਮ ਨੇ ਜਿਨ੍ਹਾਂ ਨੂੰ ਸਾਇੰਸ ਨੂੰ ਇਨਸਾਨਾਂ ਦੇ ਵਿਚਾਲੇ ਆਪਣੇ ਤਜਦੀਦੀ ਮਿਸ਼ਨ ਵਿੱਚ ਕੁਚਲ ਦੇਣਾ ਚਾਹੀਦਾ ਏ। ਇਹ ਖਾਸ ਵਹਿਮ ਅਦਮ ਵੱਲ ਇਸ਼ਾਰਾ ਕਰਦਾ ਏ। ਫਾਨੀ ਸਿਆਨ ਮਾਦੇ ਵਿੱਚ ਅਹਿਸਾਸਾਂ ਦੀਆਂ ਨੀਆਂ ਉੱਤੇ ਅਮਲ ਕਰਦਿਆਂ ਹੋਏ ਹੈਵਾਨੀ ਮਕਨਾਤੀਸੀਅਤ ਏ, ਪਰ ਇਹ ਨਾਮ ਨਿਹਾਦ ਸਿਆਨ ਜਿਹਦੇ ਵਿੱਚੋਂ ਸਾਰੀ ਬਦੀ ਨਿਕਲਦੀ ਏ ਆਪਣੇ ਆਪ ਦੀ ਮੁਖਾਲਫਤ ਕਰਦੀ ਏ ਤੇ ਇਹਨੂੰ ਅਖੀਰੀ ਸੱਚਾਈ ਜਾਂ ਕ੍ਰਿਸਚਨ ਸਾਇੰਸ ਵਿੱਚ ਬਿਆਨ ਕੀਤੀ ਹੋਈ ਇਲਾਹੀ ਸਿਆਨ ਨੂੰ ਮੰਨਣਾ ਪੈਂਦਾ ਏ। ਕ੍ਰਿਸਚਨ ਸਾਇੰਸ ਵਿੱਚ ਸਾਡੇ ਇਦਰਾਕ ਦੇ ਤਨਾਸਬ ਵਿੱਚ ਸਾਨੂੰ ਵਿਰਾਸਤ ਦੇ ਅਕੀਦੇ, ਮਾਦੇ ਉੱਤੇ ਸਿਆਨ ਦੇ ਅਕੀਦੇ ਜਾਂ ਹੈਵਾਨੀ ਮਕਨਾਤੀਸੀਅਤ ਦੇ ਅਕੀਦੇ ਤੋਂ ਆਜ਼ਾਦ ਕੀਤਾ ਜਾਂਦਾ ਏ, ਤੇ ਫਾਨੀ ਹਸਤੀ ਦੇ ਮਿਆਰ ਦੇ ਬਾਰੇ ਰੂਹਾਨੀ ਸਿਆਨ ਦੇ ਤਨਾਸਬ ਵਿੱਚ ਅਸੀਂ ਪਾਪ ਨੂੰ ਉਹਦੀ ਤਸਵਰਾਤੀ ਤਾਕਤ ਤੋਂ ਗੈਰ ਮਸੱਲਾ ਕਰਦੇ ਹਾਂ। ਮਾਬਾਦੁਲ ਤਿੱਬਿਆਤੀ ਸ਼ਫਾ ਦੇ ਤਰੀਕਿਆਂ ਤੇ ਨੀਆਂ ਤੋਂ ਬੇਖਬਰ ਹੁੰਦਿਆਂ ਹੋਏ ਸ਼ਾਇਦ ਤੁਸੀਂ ਤਨਵੀਮ, ਰੂਹਾਨੀਆਤ, ਇਲਮੁਲ ਬਰਕ ਦੇ ਨਾਲ ਇਹਨੂੰ ਜੋੜਨ ਦੀ ਕੋਸ਼ਿਸ਼ ਕਰੋ, ਪਰ ਇਹਨਾਂ ਵਿੱਚੋਂ ਕੋਈ ਤਰੀਕਾ ਵੀ ਮਾਬਾਦੁਲ ਤਿੱਬਿਆਤੀ ਸ਼ਿਫਾ ਦੇ ਨਾਲ ਜੋੜਿਆ ਨਹੀਂ ਜਾ ਸਕਦਾ। ਕ੍ਰਿਸਚਨ ਸਾਇੰਸ ਜ਼ੇਨੀ ਅਮਲ ਦੇ ਪੈਂਦੇ ਤੀਕਰ ਜਾਂਦੀ ਏ ਤੇ ਅਸਬਾਤੇ ਅਦਲ ਇਲਾਹੀ ਨੂੰ ਜ਼ਾਹਰ ਕਰਦੀ ਏ ਜਿਹੜੀ ਪੂਰੇ ਅਮਲ ਦੀ ਦਰੁਸਤਗੀ ਵੱਲ ਇਸ਼ਾਰਾ ਕਰਦੀ ਏ, ਜਿਵੇਂ ਭਈ ਇਲਾਹੀ ਸਿਆਨ ਦਾ ਅਜਰ ਤੇ ਨਤੀਜਾ ਮੁਖਾਲਫ ਨਾਮ ਨਿਹਾਦ ਅਮਲ ਦੀ ਗਲਤੀ ਹੁੰਦਾ ਏ। ਬਰਿਆਈ, ਸਹਿਰਪ੍ਰਸਤੀ, ਜਾਦੂਗਰੀ, ਤਨਵੀਮ, ਹੈਵਾਨੀ ਮਕਨਾਤੀਸੀਅਤ, ਨਾਮੀਆਤ ਦਾ ਇਲਮ। ਅਕੀਦੇ ਦੇ ਜਾਦੂ ਵਾਲੇ ਭਰਮ ਦੇ ਹੇਠਾਂ ਕੋਈ ਬੰਦਾ ਸਮਝ ਸਕਦਾ ਏ ਭਈ ਉਹ ਗਰਮੀ ਵਿੱਚ ਟੁਰਦਾ ਹੋਇਆ ਜੰਮ ਰਿਹਾ ਏ ਤੇ ਇਹ ਭਈ ਉਹ ਖੁਸ਼ਕੀ ਉੱਤੇ ਟੁਰਦਾ ਹੋਇਆ ਤੈਰ ਰਿਹਾ ਏ। ਸੂਈ ਦੀ ਚੁਭਨ ਉਹਨੂੰ ਕੋਈ ਪੀੜ ਨਾ ਦੇਵੇਗੀ, ਇੱਕ ਮਜ਼ੇਦਾਰ ਪਰਫਿਊਮ ਉਹਦੇ ਲਈ ਨਾਕਾਬਲੇ ਬਰਦਾਸ਼ਤ ਹੋਵੇਗਾ। ਹੈਵਾਨੀ ਮਕਨਾਤੀਸੀਅਤ ਇੰਜ ਮਾਦੀ ਫਹਿਮ ਨੂੰ ਬੇਨਕਾਬ ਕਰਦੀ ਏ ਤੇ ਇਹਨੂੰ ਇੱਕ ਅਜਿਹੇ ਅਕੀਦੇ ਦੇ ਤੌਰ ਤੇ ਪੇਸ਼ ਕਰਦੀ ਏ ਜਿਹੜਾ ਅਸਲ ਨਿਉ ਤੇ ਤੌਸੀਕ ਦੇ ਬਗੈਰ ਹੋਵੇ। ਅਕੀਦੇ ਨੂੰ ਬਦਲ ਦਈਏ ਤੇ ਇਹਦਾ ਅਹਿਸਾਸ ਬਦਲ ਜਾਂਦਾ ਏ, ਅਕੀਦੇ ਨੂੰ ਮੁਕਾ ਦਈਏ ਤੇ ਅਹਿਸਾਸ ਗਾਇਬ ਹੋ ਜਾਂਦਾ ਏ। ਮਾਦੀ ਇਨਸਾਨ ਆਪੀ ਜਾਂ ਰਜ਼ਾਕਾਰਾਨਾ ਗਲਤੀ ਨਾਲ ਇੱਕ ਮੰਨਫੀ ਚੰਗਿਆਈ ਤੇ ਮੁਸਬਤ ਗਲਤੀ ਨਾਲ ਬਣਿਆ ਏ। ਜਿਹੜਾ ਦੂਜਾ ਏ ਉਹ ਆਪਣੇ ਆਪ ਨੂੰ ਠੀਕ ਸਮਝਦਾ ਏ। ਇਨਸਾਨ ਦੀ ਰੂਹਾਨੀ ਇਨਫਰਾਦੀਅਤ ਕਦੀ ਗਲਤ ਨਹੀਂ ਹੁੰਦੀ, ਇਹ ਇਨਸਾਨ ਦੇ ਬਣਾਉਣ ਵਾਲੇ ਦੀ ਛਪੀ ਏ। ਮਾਦਾ ਬਸ਼ਰ ਨੂੰ ਅਸਲੀ ਸ਼ੁਰੂਆਤ ਤੇ ਹਸਤੀ ਦੀਆਂ ਹਕੀਕਤਾਂ ਨਾਲ ਨਹੀਂ ਜੋੜ ਸਕਦਾ ਜਿਹਦੇ ਵਿੱਚ ਸਭ ਕੁਝ ਮੁੱਕ ਜਾਣਾ ਚਾਹੀਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਤੇ ਕਿਸੇ ਮਜ਼ਬੂਤ ਰੂਹਾਨੀ ਤਾਲੁਕ ਨੂੰ ਲੱਭਣ ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀਹ ਵਿੱਚ ਕਾਇਮ ਰੱਖਦਾ ਏ।
ਇਸ ਪੀੜ੍ਹੀ ਨੂੰ ਜਿਹੜੀ ਕ੍ਰਿਸਚਨ ਸਾਇੰਸ ਦੀ ਅਦਾਲਤ ਵਿੱਚ ਬੈਠਦੀ ਏ, ਬਸ ਉਹਨਾਂ ਤਰੀਕਿਆਂ ਦੀ ਮਨਜ਼ੂਰੀ ਕਰਨ ਦਿਓ ਜਿਹੜੇ ਸੱਚਾਈ ਵਿੱਚ ਕਾਬਿਲ ਯਕੀਨ ਨੇ ਤੇ ਉਹਨਾਂ ਦੇ ਕੰਮਾਂ ਦੇ ਰਾਹੀਂ ਜਾਣੇ ਜਾਂਦੇ ਨੇ, ਤੇ ਦੂਜੇ ਸਾਰਿਆਂ ਦੀ ਦਰਜਾਬੰਦੀ ਕਰਨ ਦਿਓ ਜਿਵੇਂ ਮੁਕੱਦਸ ਪੌਲੁਸ ਨੇ ਗਲੀਤੀਓਂ ਦੇ ਨਾਂ ਆਪਣੇ ਵੱਡੇ ਖੱਤ ਵਿੱਚ ਕੀਤਾ, ਜਦੋਂ ਉਹਨੇ ਇਹ ਲਿਖਿਆ, ਹੁਣ ਬਦਨ ਦੇ ਕੰਮ ਤੇ ਜ਼ਾਹਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂ ਟੋਣਾ, ਵੈਰ, ਝਗੜਾ, ਸਾੜ, ਗੁੱਸਾ, ਤਫਰਕਾ, ਜੁਦਾਈਆਂ, ਬਿਦਤਾਂ, ਬੁਗਜ਼, ਨਸ਼ਾਬਾਜ਼ੀ, ਨੱਚਣਾ ਟੱਪਣਾ ਤੇ ਹੋਰ ਇਹਨਾਂ ਵਰਗੇ ਕੰਮ। ਇਹਨਾਂ ਬਾਰੇ ਤੁਹਾਨੂੰ ਪਹਿਲਾਂ ਹੀ ਆਖ ਦੇਣਾ, ਜਿਵੇਂ ਪਹਿਲੇ ਵੀ ਦੱਸ ਚੁੱਕਿਆ ਵਾਂ, ਭਈ ਇੰਜ ਦੇ ਕੰਮ ਕਰਨ ਵਾਲੇ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋਣਗੇ। ਪਰ ਰੂਹ ਦਾ ਫਲ ਪਿਆਰ, ਖੁਸ਼ੀ, ਇਤਮਾਨਾਨ, ਤਹਮਲ, ਮਿਹਰਬਾਨੀ, ਨੇਕੀ, ਇਮਾਨਦਾਰੀ, ਹਿਲਮ, ਪਰਹੇਜ਼ਗਾਰੀ ਏ। ਅਜਿਹੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਇਹ ਖਿਆਲ ਪਈ ਸਿਆਣ ਤੇ ਮਾਦਾ ਪਾਪ, ਬਿਮਾਰੀ ਤੇ ਮੌਤ ਬਾਰੇ ਇਨਸਾਨੀ ਵਹਿਮ ਵਿੱਚ ਇਕੱਠੇ ਜੁੜਦੇ ਨੇ। ਅਖੀਰੀ ਇਹ ਸਿਆਣ ਦੀ ਸਾਇੰਸ ਦੇ ਹਵਾਲੇ ਹੋਣਾ ਚਾਹੀਦਾ ਏ, ਜਿਹੜੀ ਇਸ ਖਿਆਲ ਦਾ ਇਨਕਾਰ ਕਰਦੀ ਏ। ਰੱਬ ਸਿਆਣ ਏ ਤੇ ਰੱਬ ਲਾਮਹਿਦੂਦ ਏ, ਇਸ ਲਈ ਸਭ ਕੁਝ ਸਿਆਣ ਏ। ਇਸ ਬਿਆਨ ਉੱਤੇ ਵਜੂਦ ਦੀ ਸਾਰੀ ਸਾਇੰਸ ਨਿਉ ਰੱਖਦੀ ਏ ਤੇ ਸਾਇੰਸ ਦਾ ਅਸੂਲ ਹਮਾਂਗੀ ਤੇ ਲਾਫਾਨੀਅਤ ਨੂੰ ਜ਼ਾਹਿਰ ਕਰਦਿਆਂ ਹੋਏ ਇਲਾਹੀ ਏ। ਸਾਰੀ ਤਾਕਤ ਰੱਬ ਯਾਨੀ ਚੰਗਿਆਈ ਨਾਲ ਤਾਲੁਕ ਰੱਖਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।